व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਲਾਸ ਵੇਗਾਸ ਨਿਵਾਡਾ ਤੋਂ ਵੇਗਸ ਨਿਵਾਡਾ ਤੋਂ ਵੀਰ ਗੁਰਪ੍ਰੀਤ ਬਰਾੜ ਜੀ ਦੀ ਹੈ। ਲਿਖਦੇ ਹਨ ਹਰਪ੍ਰੀਤ ਬਰਾੜ ਜੀ ਦੀ ਹੈ। ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਨਿਊਯਾਰਕ ਪਰੇਡ ਵਿਚਲੀ ਸਪੀਚ ਨੂੰ ਸੁਣਨਾ ਇੱਕ ਅਧਿਆਤਮਕ ਅਨੁਭਵ ਸੀ। ਉਹ ਲੋਕ ਖੁਸ਼ਕਿਸਮਤ ਹਨ ਜੋ ਉਸ ਇਕੱਠ ਵਿੱਚ ਮੌਜੂਦ ਸਨ। ਉਹਨਾਂ ਨੇ ਜ਼ਰੂਰ ਉਸ ਇਕੱਠ ਵਿੱਚ ਵਾਹਿਗੁਰੂ ਦੀ ਮੌਜੂਦਗੀ ਮਹਿਸੂਸ ਕੀਤੀ ਹੋਵੇਗੀ। ਮੈਂ ਆਪਣੀ ਧਰਮ ਪਤਨੀ ਅਤੇ ਦੋਹਾਂ ਬੇਟੀਆਂ ਨਾਲ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਜ਼ ਸਾਹਮਣੇ ਹੋ ਰਹੇ ਸੋਵਰਨਟੀ ਮਾਰਚ ਵਿੱਚ ਸ਼ਾਮਲ ਹੋਣ ਲਈ 5 ਜੂਨ ਤੋਂ 9 ਜੂਨ ਤੱਕ ਲਈ ਨਿਊਯਾਰਕ ਆ ਰਿਹਾ ਹਾਂ। ਮੈਂ ਤੁਹਾਡੇ ਸਾਥ ਵਿੱਚ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਚਾਹੁੰਦਾ ਹਾਂ। ਕੱਲ ਦੇ ਪ੍ਰੋਗਰਾਮ ਵਿੱਚ ਮੈਂ ਵੇਖਿਆ ਕਿ ਬਹੁਤ ਸਾਰੇ ਦਰਸ਼ਕਾਂ ਨੇ ਖਾਲਿਸਤਾਨ ਐਲਾਨਨਾਮੇ ਦੀ ਪੰਜਾਬੀ ਰੂਪ ਦੀ ਮੰਗ ਕੀਤੀ ਹੈ, ਜਿਹੜੀ ਬੇਨਤੀ ਮੈਂ ਵੀ ਕਰਦਾ ਹਾਂ। ਮੈਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਅਤੇ ਸਿੱਖ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਵੱਲੋਂ ਲਿਖੇ ਵਾਈਟ ਪੇਪਰ ਦੀ PDF ਕਾਪੀ ਭੇਜ ਰਿਹਾ ਹਾਂ। ਇਹ ਪੁਸਤਕ ਬੜੀ ਮੁਸ਼ਕਲ ਨਾਲ ਮਿਲਦੀ ਹੈ। ਕੀ ਅਸੀਂ ਇਸ ਦਾ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਦੁਨੀਆ ਭਰ ਦੇ ਸਿੱਖਾਂ ਤੱਕ ਨਹੀਂ ਪਹੁੰਚਾ ਸਕਦੇ? ਮੈਨੂੰ ਨਹੀਂ ਪਤਾ ਕਿ ਇਸ ਦਾ ਪਹਿਲਾਂ ਕਦੀ ਪੰਜਾਬੀ ਅਨੁਵਾਦ ਹੋਇਆ ਹੈ ਕਿ ਨਹੀਂ। ਕਿਰਪਾ ਕਰਕੇ ਇਸ ਸੰਬੰਧੀ ਜਾਣਕਾਰੀ ਜ਼ਰੂਰ ਦੇਣਾ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਲਿਖਿਆ ਹੈ ਔਰ ਮੈਂ ਇਸ ਗੱਲ ਲਈ ਗੁਨਾਹਗਾਰ ਵੀ ਮਹਿਸੂਸ ਕਰਦਾ ਹਾਂ ਕਿ ਇੰਨੇ ਲੰਮੇ ਸਮੇਂ ਤੋਂ ਉਹ ਇੰਨੇ ਨਿਸ਼ਕਾਮ ਔਰ ਅੰਦਰੂਨੀ ਪਿਆਰ ਦੇ ਨਾਲ ਲਿਖਦੇ ਨੇ, ਕੌਮੀ ਕਾਜ਼ ਨੂੰ ਪਿਆਰ ਕਰਦੇ ਨੇ। ਮੈਂ ਉਹਨਾਂ ਨਾਲ ਟੈਲੀਫੋਨਿਕ ਰਾਬਤਾ ਨਹੀਂ ਕਰ ਸਕਿਆ। ਸਮਹਾਉ ਜਦੋਂ ਵੀ ਮੈਂ ਚਾਹੁੰਦਾ ਹਾਂ ਕਿ ਵੀ ਖੁੱਲ੍ਹਾ ਟਾਈਮ ਹੋਏ ਗੱਲ ਕਰਨ ਦਾ, ਉਹ ਨਾ ਖੁੱਲ੍ਹਾ ਟਾਈਮ ਹੋਇਆ ਨਾ ਉਹਨਾਂ ਦੇ ਨਾਲ ਰਾਬਤਾ ਹੋਇਆ ਜੀ। ਉਹਨਾਂ ਦੀ ਪਰਸੋਂ ਹੀ ਈਮੇਲ ਆਈ ਸੀ। ਮੈਨੂੰ ਬੜੀ ਖੁਸ਼ੀ ਹੈ ਕਿ ਜਿਵੇਂ ਉਹ ਵਾਸ਼ਿੰਗਟਨ DC 'ਚ ਮਨਮੋਹਨ ਸਿੰਘ ਜਦੋਂ ਵਾਈਟ ਹਾਊਸ 'ਚ ਆਇਆ ਹੈ, ਉਸ ਪ੍ਰੋਟੈਸਟ ਦੇ ਵਿੱਚ ਆਪਣੀ ਬੇਟੀ ਦੇ ਨਾਲ ਪਹੁੰਚੇ। ਔਰ ਮੈਂ ਅਕਸਰ ਇਹ ਦੁਹਰਾਇਆ ਵੀ ਹੈ 2-3 ਵਾਰ ਪ੍ਰੋਗਰਾਮ 'ਚ ਕਿ ਜਦੋਂ ਉਹ ਮਿਲੇ ਉਸ ਸਾਰੇ ਪ੍ਰੋਟੈਸਟਰਸ ਦੇ ਨਾਲ ਜੀ, ਤੇ ਮੈਨੂੰ ਲੱਗਿਆ ਵੀ ਸ਼ਾਇਦ ਉਹ ਇੱਥੇ ਆਏ ਹੋਏ ਸਨ DC 'ਚ, ਉਹਨਾਂ ਨੂੰ ਪਤਾ ਲੱਗਾ ਪ੍ਰੋਟੈਸਟ ਹੈ। ਤੇ ਉਹਨਾਂ ਨੇ ਕਿਹਾ ਜੀ ਨਹੀਂ, ਮੈਂ ਤਾਂ ਤੁਹਾਡੇ ਪ੍ਰੋਗਰਾਮ 'ਚ ਹੀ ਸੁਣਿਆ ਸੀ ਪ੍ਰੋਟੈਸਟ ਹੈ ਔਰ ਮੈਂ ਆਪਣੀ ਬੇਟੀ ਨਾਲ ਇਸੇ ਲਈ ਆਇਆ ਔਰ ਦੈਟ ਟੱਚਡ ਮਾਈ ਹਾਰਟ ਜੀ। ਹੁਣ ਵੀ ਜਿਵੇਂ ਉਹਨਾਂ ਨੇ ਇਹ ਮੈਂਸ਼ਨ ਕੀਤਾ ਹੈ ਕਿ 5 ਜੂਨ ਤੋਂ 9 ਜੂਨ ਤੱਕ ਉਹ ਆਪਣੀ ਸਿੰਘਣੀ ਦੇ ਨਾਲ ਬੱਚੀਆਂ ਦੇ ਨਾਲ ਆ ਰਹੇ ਨੇ। ਮੋਸਟ ਵੈਲਕਮ। ਮੈਂ ਵੀ ਕੋਸ਼ਿਸ਼ ਕਰਾਂਗਾ, ਹਾਲਾਂਕਿ ਇਸ ਪੀਰੀਅਡ 'ਚ ਹੋਰ ਵੀ ਮੌਂਟਰੀਆਲ ਤੋਂ ਵੀ ਕੁਝ ਸਿੰਘ ਜਿਹੜੇ ਸਾਨੂੰ ਚਾਹੁੰਦੇ ਸੀ ਮਿਲਣਾ, ਉਹਨਾਂ ਨੂੰ ਜਦੋਂ ਪਤਾ ਹੈ ਕਿ ਵੀ ਮੈਂ ਪਾਰਟਿਸਿਪੇਟ ਕਰਨਾ ਜੀ, ਉਹ ਆ ਰਹੇ ਨੇ। ਸਰੀ ਤੋਂ ਵੀ ਹੈ। ਹੋਰ ਵੀ ਇੱਕ ਚੰਗਾ ਮੈਂ ਸਮਝਦਾ ਵੀ ਸਾਰੇ ਸਿੰਘਾਂ ਦੇ ਨਾਲ ਮੇਲ ਮੁਲਾਕਾਤ ਦਾ ਮੌਕਾ ਵੀ ਹੋਏਗਾ। ਪ੍ਰੋਗਰਾਮ ਵੀ ਉਹਦੇ ਹਵਾਲੇ ਨਾਲ ਸ਼ਾਇਦ 7 ਜੂਨ ਨੂੰ ਵੀ ਕੋਈ ਪ੍ਰੋਗਰਾਮ ਉਲੀਕਿਆ ਜਾ ਰਿਹਾ ਜੀ। 8 ਦਾ ਫਲਸ਼ਿੰਗ ਗੁਰਦੁਆਰਾ ਸਾਹਿਬ ਘੱਲੂਘਾਰੇ ਦਾ ਵੱਡਾ ਦੀਵਾਨ ਹੈ, ਸੋ ਮੈਂ ਇਹ ਵੀਕਐਂਡ ਮਾਰਕ ਕੀਤਾ ਹੈ ਇਸ ਲਈ ਜੀ ਜੀ। ਹਾਲਾਂਕਿ ਮੈਂ 8 ਜੂਨ ਦੇ ਹਵਾਲੇ ਨਾਲ ਕੱਲ ਪ੍ਰਬੰਧਕਾਂ ਨੂੰ ਕਹਿ ਰਿਹਾ ਸੀ ਕਿ ਜੇ ਤੁਸੀਂ ਮੈਨੂੰ 8 ਜੂਨ ਫ੍ਰੀ ਕਰ ਦਿਓ, ਕਿਉਂਕਿ ਐਟਲਾਂਟਾ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਕਮੇਟੀ ਨੇ ਵੀ ਅਪਰੋਚ ਕੀਤਾ ਪਰਸੋਂ, ਚਾਹੁੰਦੇ ਨੇ ਵੀ ਮੈਂ ਉੱਥੇ ਆਵਾਂ। ਪਰ ਕਿਉਂਕਿ ਇਹ ਮੋਸਟ 30th ਦੁਖਦ ਐਨੀਵਰਸਰੀ ਹੈ ਤੇ ਇੱਥੇ ਹੀ ਪ੍ਰੋਗਰਾਮ ਉਲੀਕੇ ਹੋਏ ਨੇ। ਸੋ ਵੀਰ ਹਰਪ੍ਰੀਤ ਸਿੰਘ ਹੋਰਾਂ ਨੂੰ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਨਾਲ ਮੈਂ ਵੀ ਵਕਤ ਗੁਜ਼ਾਰ ਸਕਾਂਗਾ। ਮੋਸਟ ਵੈਲਕਮ ਜੀ। ਉਹਨਾਂ ਨੇ ਨਿਊਯਾਰਕ ਪੈਰੇਡ ਦਾ ਜ਼ਿਕਰ ਕੀਤਾ ਹੈ ਕਿ ਇੱਕ ਸਪਿਰਿਚੁਅਲ ਐਕਸਪੀਰੀਅੰਸ, ਇਹ ਬਿਲਕੁਲ ਠੀਕ ਹੈ। ਔਰ ਮੈਂ ਸਮਝਦਾ ਵੀ ਸਿਰਫ ਸਿੱਖ ਨੁਕਤਾ ਨਿਗਾਹ ਤੋਂ ਹੀ ਨਹੀਂ, ਇੱਥੇ ਸਾਡੇ ਇਸ ਬ੍ਰੌਡਕਾਸਟਿੰਗ ਸੈਂਟਰ ਦੇ ਵਿੱਚ, ਕਿਉਂਕਿ ਕੁਝ ਜਿਹੜੇ ਨੇ ਦੂਸਰੇ ਪਾਸੇ ਦੇ ਚੈਨਲ ਵੀ ਚੱਲਦੇ ਨੇ ਰਾਵੀ ਪਾਰ ਦੇ ਜੀ, ਸੋ ਕੋਈ ਆਪਣਾ ਐਕਸਪੀਰੀਅੰਸ ਦੱਸ ਰਿਹਾ ਸੀ ਕਿ ਪਾਕਿਸਤਾਨੀ ਕੌਂਸੂਲੇਟ ਜਿਹੜੇ ਨੇ ਉਹ ਵੀ ਉੱਥੇ ਪਾਰਕ ਦੇ ਵਿੱਚ ਕੁਦਰਤੀ ਟਹਿਲ ਕਦਮੀ ਕਰਦੇ ਆਏ। ਔਰ ਜਦੋਂ ਸਿੱਖਾਂ ਦਾ ਇੰਨਾ ਵੱਡਾ ਇਕੱਠ ਔਰ ਇੱਕ ਡਿਸਿਪਲਿਨ ਪੈਰੇਡ ਔਰ ਖਾਲਿਸਤਾਨ ਦੀ ਗੱਲ, ਸੋ ਉਹਨਾਂ ਨੇ ਆਪਣੇ ਕਿਸੇ ਮਿੱਤਰ ਨੂੰ ਕਹੀ, ਜਿਹੜੀ ਸਾਡੇ ਤੱਕ ਵੀ ਪਹੁੰਚੀ ਗੱਲ ਜੀ। ਉਹਨਾਂ ਨੇ ਕਿਹਾ ਕਿ ਜੀ ਦੇਖੋ, ਸਾਡੇ ਕੋਲ ਮੁਲਕ ਹੈ ਜੀ, ਤੇ ਸਾਡਾ ਹਾਲ ਦੇਖ ਲਓ, ਸਾਡੀ ਪੈਰੇਡ ਤੇ ਇੱਥੇ ਕੀ ਹੁੰਦਾ ਵੀ ਇਹ 60-70 ਹਜ਼ਾਰ ਸਿੱਖ ਇੱਥੋਂ ਗੁਜ਼ਰਿਆ ਜੀ, ਪਿੱਛੇ ਇੱਕ ਕਾਗਜ਼ ਵੀ ਨਹੀਂ ਉਹਨਾਂ ਨੇ ਕਿਤੇ ਛੱਡਿਆ ਜੀ। ਔਰ ਉੱਥੇ ਹਿੰਦੁਸਤਾਨੀ ਗਵਰਨਮੈਂਟ ਜੋ ਮਰਜ਼ੀ ਕਹੀ ਜਾਏ ਵੀ ਇੱਥੇ ਤਾਂ ਖਾਲਿਸਤਾਨ ਜ਼ਿੰਦਾਬਾਦ ਦੀਆਂ ਹੀ ਗੁੰਜਾਰਾ ਪੈਂਦੀਆਂ ਜੀ ਜੀ। ਸੋ ਜ਼ਾਹਰ ਹੈ ਵੀ ਇਹ ਜਿਹੜੀਆਂ ਕਈ ਵਾਰੀ ਅਸੀਂ ਆਪਣੀ ਕੌਮ ਦੀਆਂ ਕਮਜ਼ੋਰੀਆਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਔਰ ਕਿਉਂਕਿ ਸੁਭਾਅ ਕਰਕੇ ਅਸੀਂ ਪਰਫੈਕਸ਼ਨਿਸਟ ਹਾਂ ਜੀ, ਪਰ ਇਹ ਸਾਡੀ ਸਟਰੈਂਥ ਹੈ ਕਿ ਜਦੋਂ ਵੀ ਤੁਸੀਂ ਇਹਨਾਂ ਪੈਰੇਡਸ ਦੇ ਉੱਤੇ, ਔਰ ਇਹ ਵੀ ਕਈ ਵਾਰੀ ਕ੍ਰਿਟਿਕਸ, ਮੈਨੂੰ ਯਾਦ ਹੈ ਨਿਊਯਾਰਕ ਪੈਰੇਡ ਦੇ ਹਵਾਲੇ ਨਾਲ 3-4 ਸਾਲ ਪਹਿਲਾਂ ਇੱਥੇ ਇੱਕ ਸਕਾਲਰ ਨੇ, ਸੂਡੋ ਸਕਾਲਰ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਕਿ ਜੀ ਅਸੀਂ
ਲੱਖ 2 ਲੱਖ ਡਾਲਰ ਖਰਚ ਕਰ ਦਿੰਦੇ ਆ ਪਰੇਡ ਤੇ, ਲੋਕ ਆਉਂਦੇ ਨੇ ਲੰਗਰ ਖਾ ਕੇ ਚਲੇ ਜਾਂਦੇ ਨੇ, ਇਹਦਾ ਕੀ ਫਾਇਦਾ ਹੈ, ਇਸ ਲੱਖ ਡਾਲਰ ਦਾ ਜਿਹੜਾ ਆਹ ਕਰ ਸਕਦੇ ਹਾਂ ਅਸੀਂ, ਉਹ ਕਰ ਸਕਦੇ ਹਾਂ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਆਪਣੀਆਂ ਪਰੇਡਸ ਨੂੰ, ਡਿਸਿਪਲਿਨ ਨੂੰ ਪਰੇਡਸ ਦੇ ਵਿੱਚ ਹੋਰ ਇੰਪਰੂਵ ਕਰ ਸਕਦੇ ਹਾਂ। ਸਟੇਜ ਦੀ ਕਾਰਵਾਈ ਹੋਰ ਸੁਚਾਰੂ ਹੋਣੀ ਚਾਹੀਦੀ ਹੈ। ਉਸ ਸੰਬੰਧੀ ਵੀ ਸਾਨੂੰ ਐਟਲਾਂਟਾ ਤੋਂ ਵੀ ਇੱਕ ਵੀਰ ਦੇ ਸੁਝਾਅ ਆਏ ਨੇ ਇਸ ਪਰੇਡ ਦੇ ਹਵਾਲੇ ਨਾਲ ਵੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਗਰ ਕੀਰਤਨ ਜਾਂ ਪਰੇਡਸ ਇਹ ਸਾਡੀ ਸਟਰੈਂਥ ਦਾ ਇੱਕ ਸ਼ੋਅ ਹੈ ਜੀ। ਔਰ ਬੱਚੇ ਬੱਚੀਆਂ ਤੇ ਇਹਦਾ ਕਿੰਨਾ ਇੰਪੈਕਟ ਹੁੰਦਾ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਟੂ ਮੈਨੀ ਲਾਈਕ ਅਸ, ਔਰ ਦੂਸਰੇ ਜਦੋਂ ਦੇਖਦੇ ਨੇ ਕਿ ਫ੍ਰੀ ਫੂਡ ਸਰਵ ਹੋ ਰਿਹਾ ਹੈ, ਕਿਵੇਂ ਇੱਕ ਕਮਿਊਨਿਟੀ ਹੈ, ਵੈਲ ਨਿਟ ਹੈ। ਤੇ ਜਦੋਂ ਫਿਰ ਅਸੀਂ ਪੰਥਕ ਨੁਕਤੇ ਤੋਂ ਗੱਲ ਕਰਦੇ ਹਾਂ ਤੇ ਸੱਚਮੁੱਚ ਹੀ ਜਿਹੜਾ ਤੁਸੀਂ ਉਹ ਡਿਵਾਈਨ ਪ੍ਰੈਜ਼ੈਂਸ ਜਿਵੇਂ ਉਹਨਾਂ ਨੇ ਸ਼ਬਦ ਕਿਹਾ, ਇਹ ਤੁਸੀਂ ਮਹਿਸੂਸ ਕਰਦੇ ਹੋ ਸੰਗਤ ਦੇ ਇਕੱਠ ਚੋਂ, ਉਸ ਉਤਸ਼ਾਹ ਚੋਂ। ਔਰ ਉਹ ਉਤਸ਼ਾਹ ਫਿਰ ਤੁਹਾਡੇ ਲਈ ਲਾਈਕ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਕਿ ਵੀ ਤੁਸੀਂ ਉਸ ਨੂੰ ਜਿਹੜਾ ਪੂਰੇ ਉਤਸ਼ਾਹ ਦੇ ਨਾਲ ਆਉਂਦੇ ਹੋ। ਉਹਨਾਂ ਨੇ ਅਖੀਰ ਦੇ ਵਿੱਚ PD ਫਾਈਲ ਭੇਜੀ ਹੈ, ਵਾਈਟ ਪੇਪਰ SGPC ਨੇ, ਜਿਹੜਾ ਜੂਨ 84 ਦੇ ਹਮਲੇ ਤੋਂ ਬਾਅਦ, ਫੌਜੀ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਨੇ ਵਾਈਟ ਪੇਪਰ ਪਾਰਲੀਮੈਂਟ ਦੇ ਵਿੱਚ ਸ਼ਾਇਦ 8 ਵੀਕ ਦੇ ਵਿੱਚ ਲਿਆਂਦਾ ਸੀ, ਜੋ ਝੂਠ ਬੰਡਲ ਆਫ ਲਾਈਜ਼ ਜੀ। ਤੇ ਉਹਦੇ ਜਵਾਬ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਜੀ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ ਸਿੱਖ ਨੁਕਤਾ ਨਿਗਾਹ ਤੋਂ। ਪਰ ਕਿਉਂਕਿ ਅਕਾਲੀ ਰਲੇ ਹੋਏ ਸੀ, ਇਹਨਾਂ ਨੇ ਯਾਦਾਂ ਵੀ ਮਿਟਾਈਆਂ ਘੱਲੂਘਾਰੇ ਦੀਆਂ, ਹਮਲੇ ਦੀਆਂ, ਔਰ ਇਹ ਸਾਰਾ ਕੰਮ ਵੀ ਕੀਤਾ। ਸੋ ਇਹ ਉਸ ਪ੍ਰੈਸ਼ਰ ਥੱਲੇ 1996 ਤੱਕ, 84 ਤੋਂ ਲੈ ਕੇ ਇਹ ਜਿਹੜੇ ਨੇ 12 ਸਾਲ ਸੁੱਤੇ ਰਹੇ, ਜਾਂ ਜਦੋਂ ਉਹਨਾਂ ਨੂੰ ਪੁੱਛਿਆ ਜਾਏ ਜੀ ਕੰਮ ਹੋ ਰਿਹਾ ਇਹਦੇ ਤੇ। ਔਰ ਇਹ ਗੱਲ ਜਿਵੇਂ ਉਹਨਾਂ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਗੱਲ ਕੀਤੀ, ਜਿਹੜੇ ਕਿ ਸਿੱਖ ਸਕਾਲਰ ਨੇ, ਔਰ ਫਾਈਨਲੀ ਉਹਨਾਂ ਨੇ ਹੀ ਲਿਖਿਆ ਉਹ ਵਾਈਟ ਪੇਪਰ ਜਿਹੜਾ 1996 ਚ, ਉਹ ਵੀ ਅਕਾਲੀਆਂ ਦੀ ਮਜਬੂਰੀ ਇਸ ਲਈ ਬਣ ਗਿਆ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਅਰਾਊਂਡ ਸੀ ਔਰ ਇਹ ਵੱਡਾ ਇੱਕ ਨੁਕਤਾ ਬਣ ਗਿਆ ਸੀ। ਜਿਵੇਂ ਹੁਣ ਸ਼ਹੀਦੀ ਯਾਦਗਾਰ ਬਣਾਉਣਾ ਇਹਨਾਂ ਦੀ ਮਜਬੂਰੀ ਬਣ ਗਿਆ ਸੀ ਕਿਉਂਕਿ ਐਗਜ਼ੈਕਟਿਵ ਨੇ ਪਾਸ ਕੀਤਾ ਹੋਇਆ ਸੀ ਕਿਰਪਾਲ ਸਿੰਘ ਬਡੂੰਗਰ ਦੇ ਵੇਲੇ, ਤੇ ਹਰ ਵਾਰੀ ਇਹਨਾਂ ਨੂੰ ਫੇਸ ਕਰਨਾ ਪੈਂਦਾ ਸੀ। ਭਾਵੇਂ ਯਾਦਗਾਰ ਦੇ ਨਾਂ ਤੇ ਗੁਰਦੁਆਰਾ ਇੱਕ ਬਣਾਇਆ ਉਹਨਾਂ ਨੇ, ਪਰ ਇਹ ਕਹਿ ਕੇ ਉਹਨਾਂ ਨੇ ਕ੍ਰਿਟਿਸਿਜ਼ਮ ਬੰਦ ਕਰਵਾ ਲਿਆ। ਹੁਣ ਇਹੀ ਗੱਲ 1996 ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਚੱਲ ਰਿਹਾ ਸੀ ਕਿ ਜਿਨ੍ਹਾਂ ਨੇ ਵਾਈਟ ਪੇਪਰ ਜਾਰੀ ਨਹੀਂ ਕੀਤਾ। ਸੋ ਟੌੜੇ ਨੇ ਡਾਕਟਰ ਢਿੱਲੋਂ ਨੂੰ ਕਿਹਾ ਕਿ ਜੀ ਤੁਸੀਂ ਕੁਝ ਕਰੋ ਜੀ। ਟਾਈਮ ਸੀਮਾ ਵੀ ਬੜੀ ਥੋੜੀ ਸੀ, ਪਰ ਉਹਨਾਂ ਨੇ ਆਲਰੇਡੀ ਕਿਤਾਬ ਇੰਡੀਆ ਕਮਿਟ ਸੁਸਾਈਡ ਲਿਖੀ ਹੋਈ ਸੀ, ਕਾਫੀ ਮਟੀਰੀਅਲ ਉਸ ਵਾਈਟ ਪੇਪਰ ਜਿਹਦੀ ਕਿਤਾਬ ਮੇਰੇ ਕੋਲ ਹੈਗੀ ਹੈ, ਉਹ ਉਹਨਾਂ ਦੀਆਂ ਆਲਰੇਡੀ ਲਿਖਤਾਂ ਚੋਂ ਹੀ ਹੈ। ਲੇਕਿਨ ਉਹਦਾ ਇਹ ਹੈ ਵੀ ਬਣ ਗਈ ਫਾਰਮ, ਹੁਣ ਉਹ ਕਰਕੇ ਚੰਡੀਗੜ੍ਹ 'ਚ ਉਹਨਾਂ ਨੇ ਕਰ ਦਿੱਤੀ ਰਿਲੀਜ਼। ਪਰ ਇਹ ਗੱਲ ਡਾਕਟਰ ਢਿੱਲੋਂ ਨੇ ਮੈਨੂੰ ਖੁਦ ਦੱਸੀ ਕਿ ਇਹ ਇੰਨੇ ਬੇਈਮਾਨ ਨੇ ਸਿਰੇ ਦੇ ਵੀ ਨਾ ਤਾਂ ਇਹਨਾਂ ਨੇ ਮੁੜ ਕੇ ਉਹ ਜਿੰਨੀਆਂ ਕਾਪੀਆਂ ਬੜੀਆਂ ਮਹਿਦੂਦ ਲਿਮਿਟਡ ਜਿਹੀਆਂ, ਦੱਸਣਾ ਤਾਂ ਇਹ ਸੀ ਕਿ ਜੀ ਅਸੀਂ ਵਾਈਟ ਪੇਪਰ ਛਾਪਿਆ ਜੀ, ਨਾ ਉਸ ਤੋਂ ਵੱਧ ਕੀਤਾ। ਔਰ ਮੈਨੂੰ ਇਹ ਯਾਦ ਨਹੀਂ ਹੈ ਵੀ ਪੰਜਾਬੀ ਟਰਾਂਸਲੇਸ਼ਨ ਦੇ ਮਾਮਲੇ 'ਚ ਕੀ ਗੱਲ ਹੈ। ਮੈਂ ਉਹਨਾਂ ਨਾਲ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਲਵਾਂਗੇ ਵੀ ਪ੍ਰੋਗਰਾਮ ਤੇ ਮੈਂ ਜ਼ਰੂਰ ਇਨਕੁਆਇਰ ਕਰਾਂਗਾ ਕਿ ਵੀ ਵੈਦਰ ਪੰਜਾਬੀ ਉਹਦੀ ਟਰਾਂਸਲੇਸ਼ਨ ਉਹਨੇ ਛਾਪੀ ਸੀ, ਜੇ ਛਾਪੀ ਵੀ ਹੋਏਗੀ ਤਾਂ ਉਹੀ 500-700 ਕਾਪੀਆਂ ਜਿਹੜੀਆਂ ਮੁੜ ਕੇ ਲੱਭੀਆਂ ਨਹੀਂ। ਅੰਗਰੇਜ਼ੀ ਵਾਲੀਆਂ ਵੀ ਬੜੀਆਂ ਉਹ ਗਾਇਬ ਹੋ ਗਈਆਂ, ਦੁਬਾਰਾ ਕਦੇ ਵੀ ਨਹੀਂ। ਹਾਲਾਂਕਿ ਉਹ ਬੜਾ ਅੱਛਾ ਡਾਕੂਮੈਂਟ ਹੈ ਜਿਹਦੇ ਸਿੱਖ ਕੇਸ ਬਿਲਟ ਕੀਤਾ ਹੈ ਔਰ ਜਿਹੜਾ ਗਵਰਨਮੈਂਟ ਦਾ ਸਰਕਾਰੀ ਝੂਠ ਸੀ ਉਹਦਾ ਜਵਾਬ ਦਿੱਤਾ ਹੋਇਆ। ਸੋ ਮੈਂ ਇਹਨਾਂ ਦੇ ਨਾਲ ਇਨ ਟੱਚ ਹੋਵਾਂਗਾ ਕਿਉਂਕਿ ਉਹਨਾਂ ਦੀ ਲਿਖਤ ਹੈ ਡਾਕਟਰ ਢਿੱਲੋਂ ਦੀ, ਔਰ ਜੇ ਤੁਸੀਂ ਕੋਈ ਅਨੁਵਾਦ ਵੀ ਛਾਪਣਾ ਹੈ ਉਹਦੇ ਲਈ ਤੁਹਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਉਹਦੇ ਲਈ ਹੋਰ ਜ਼ਿਆਦਾ ਪ੍ਰੋਫੈਸ਼ਨਲ ਤਰੀਕਾ ਜੇ ਕਿਤਾਬ ਫਾਰਮ 'ਚ ਵੀ ਲਿਆਉਣਾ ਹੋਵੇ। ਸੋ ਜੇ ਆਲਰੇਡੀ ਕੋਈ ਪਬਲਿਸ਼ਡ ਹੋਏਗਾ ਤਾਂ ਫਿਰ ਇਹ ਈਜ਼ੀਅਰ ਹੁੰਦਾ ਹੈ ਵੀ ਆਲਰੇਡੀ ਜਿਹੜਾ ਵੀ ਉਹਦਾ ਪਬਲਿਸ਼ਰ ਹੈ ਜੇ ਕਿਸੇ ਨੇ ਛਾਪਿਆ ਤਾਂ ਤੁਸੀਂ ਉਸ ਤੋਂ ਜ਼ਿਆਦਾ ਆਰਡਰ ਕਰ ਦਿੰਦੇ ਹੋ ਕਿਉਂਕਿ ਉਹਨਾਂ ਦੀ ਚਾਹਨਾ ਹੈ ਵੀ ਇਹਨੂੰ ਦੁਨੀਆ ਭਰ 'ਚ ਪਹੁੰਚਾਇਆ ਜਾਏ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਢਿੱਲੋਂ ਇੱਕ ਅੱਛੇ ਸਕਾਲਰ ਨੇ, ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਨੇ, ਸੋਚਦੇ ਨੇ। ਉਹਨਾਂ ਦੀ ਹਰ ਗੱਲ ਨਾਲ ਤਾਂ ਅਸੀਂ ਸਹਿਮਤ ਨਹੀਂ ਹੋ ਸਕਦੇ, ਕਈ ਵਾਰ ਜਿਹੜੇ ਉੱਥੋਂ ਦੇ ਦਾਇਰਾਕਾਰ 'ਚ ਰਹਿੰਦੇ ਨੇ ਕਿਤੇ ਨਾ ਕਿਤੇ ਆ ਕੇ ਉਹਨਾਂ ਦੀ ਸੋਚ ਵੀ ਬਲੌਕ ਹੋ ਜਾਂਦੀ ਹੈ ਜਾਂ ਉਹਨਾਂ ਦੀ ਮਜਬੂਰੀ ਵੀ ਹੁੰਦੀ ਹੈ। ਪਰ ਮੈਂ ਸਮਝਦਾ ਵੀ ਅੱਜ ਜਿਹੜੇ ਗਿਣੇ ਚੁਣੇ ਸਿੱਖ ਸਕਾਲਰ ਜਿਹੜੇ ਕਿ ਸਿੱਖ ਪੋਜੀਸ਼ਨ ਨੂੰ ਔਰ RSS ਦੇ ਪ੍ਰਭਾਵ ਨੂੰ ਕਿਵੇਂ ਇਹ ਸਿੱਖਾਂ ਨੂੰ ਨਿਗਲ ਰਿਹਾ ਹੈ ਉਸ ਨੂੰ ਪੂਰੀ ਇੰਟੈਲੈਕਚੁਅਲ ਕੈਪੇਬਿਲਿਟੀ ਦੇ ਨਾਲ ਆਰਟੀਕੂਲੇਟ ਕਰਦੇ ਨੇ ਉਹਨਾਂ ਪ੍ਰਭਾਵਾਂ ਨੂੰ। ਡਾਕਟਰ ਢਿੱਲੋਂ ਇਜ਼ ਵਨ ਆਫ them। ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।